ਬਲਵੰਤ ਸਿੰਘ ਨੇ ਮਾਰੀ ਕੁਹਾੜੀ ਰਾਮ ਨੂੰ। ਬਲਵੰਤ ਸਿੰਘ ਨੇ ਰਾਮ ਨੂੰ ਮਾਰੀ? ਹਾਂ, ਚਾਚੇ ਨੇ ਮਾਰੀ ਭਤੀਜੇ ਨੂੰ। ਅੱਛਾ। ਭਤੀਜੇ ਨੂੰ ਗਾਲਾਂ ਕੱਢੀਆਂ ਸੀ ਰਾਈਆਂ ਤੋਂ ਚਿੜ ਕੇ ਉਹਨਾਂ ਨੂੰ। ਅੱਛਾ। ਉਹਨੇ ਮਾਰੀ ਕੁਹਾੜੀ, ਉਹਦੇ ਕੋਲ ਸੀ ਛਤੜੀ। ਹੂੰ। ਉਹਨੇ ਆਈ ਛਤੜੀ ਅੱਗੇ ਕਰਕੇ ਨਾ ਤੇ ਕੁਹਾੜੀ ਉਹਦੇ ਕੋਲ ਖੋਲੀ ਚਾਚੇ ਕੋਲ। ਅੱਛਾ। ਖੋ ਕੇ ਉਹਨੇ ਨਾ 2 ਹੱਥਾਂ ਦੀ ਮਾਰੀ ਇਹ ਜੁੜ ਕੇ ਤੇ ਉਹ ਸਿੱਧੀ ਪਈ ਇੱਥੇ ਆ ਗਈ ਸਿਰ 'ਚ। ਉਹ ਕੇਸ ਕੂਸ ਵੱਢ ਕੇ ਵੀ ਜਨਾਬ ਦੀ ਕੁਹਾੜੀ ਇੰਨੀ ਵੇਖੋ ਉਹ ਡਿੱਗ ਪਿਆ। ਅੱਬਾ ਮੇਰਾ ਦੱਸਦਾ ਹੁੰਦਾ ਸੀ ਕਿ ਮੈਂ ਆਪਣੀ ਜ਼ਬਾਨੀ ਵੇਖਿਆ ਵੀ ਸਿਰ ਉਹਦਾ ਇੰਜ ਕਰਕੇ ਨਾ ਇੱਕ ਜਗ੍ਹਾ ਤੇ ਹੀ ਇੰਜ। ਅੱਛਾ। ਤੇ ਧੜ ਚਾਰ 'ਚ ਫਿਰ ਘੁੰਮਦਾ ਸੀ ਤੇ ਚੀਕ ਇੰਜ ਸੀ ਜਿਵੇਂ ਗੱਡੀ ਮਾਰਦੀ ਹੈ ਪਈ। ਉਹ ਜਿਹੜੇ ਆਏ ਸਨ ਨਾ ਉਧਰੋਂ, ਜਿਹੜਾ ਕੋਈ ਜੀ ਫੌਤ ਹੁੰਦਾ ਸੀ ਤੇ ਉਹ ਨਵਾ ਧਵਾ ਕੇ ਕਫਨ ਦੇ ਕੇ ਤੇ ਉਹ ਗਰਾਊਂਡ 'ਚ ਰੱਖ ਆਉਂਦੇ ਸਨ। ਅੱਛਾ। ਉਹ ਫਿਰ ਗੱਡੀਆਂ ਆਉਣੀਆਂ, ਹੁਣ ਗੱਡੀਆਂ ਪਾ ਕੇ ਲੈ ਜਾਣ ਕਿੱਧਰ ਲੈ ਜਾਣਗੀਆਂ ਹਨ। ਇਹ ਫਿਰ ਅੱਬਾ ਮੇਰਾ ਨਾ ਵੀ ਉਹਦੀ ਬੱਚੀ ਤੇ ਏਡੀ ਉਹ ਫਿਰ ਮੈਂ ਗਰਾਊਂਡ 'ਚ ਰੱਖਿਆ, ਕਹਿੰਦਾ ਉਹਦਾ ਮੈਨੂੰ ਬਣਾ ਦਿਓ। ਕੱਲਾ ਹੀ ਆਇਆ ਬਾਬਾ ਜੀ ਤੁਹਾਡੇ? ਫਿਰ ਕੱਲਾ ਹੀ ਰਹਿ ਗਏ, ਬਾਕੀ ਸਾਰੇ ਮਰ ਗਿਆ ਟੱਬਰ? ਬੁੱਢੀ ਵੀ ਮਰ ਗਈ? ਬੁੱਢੀ ਵੀ ਮਰ ਗਈ, ਬੱਚੇ ਵੀ ਮਰ ਗਏ, ਮਾਂ ਵੀ ਮਰ ਗਈ ਰਸਤੇ ਦੇ ਵਿੱਚ ਹੀ। ਮੇਰਾ ਖਿਆਲ ਬੱਚਿਆਂ ਤੂੰ ਨਹੀਂ ਵੇਖੀਆਂ ਹੋਣੀਆਂ, ਆਹ ਹੱਲ ਪੰਜਾਲੀ ਹੁੰਦੀ ਸੀ, ਵੇਖੀ ਹੱਲ ਪਈ ਪੰਜਾਲੀਆਂ ਵੇਖੀਆਂ? ਪੰਜਾਲੀਆਂ। ਹਾਂਜੀ ਹਾਂਜੀ। ਉਹ ਐਡਾ ਮੋਟਾ ਉੱਤੇ ਜੂਲਾ ਹੁੰਦਾ, ਥੱਲੇ ਫੱਟ ਹੁੰਦੀ ਏਡੀ ਮੋਟੀ ਅਸੀਂ ਦੀ ਥੱਲੇ ਦੀ ਸਾਈਡ। ਉਹ ਫਿਰ ਉਹਨਾਂ ਨਾ ਪੈਰ ਰੱਖ ਕੇ ਨਾ ਜਦੋਂ ਜਾਨ ਬੜੀ ਉਹਨਾਂ ਦੋਵਾਂ 'ਚ, ਉਹਨਾਂ ਫਿਰ ਉਹ ਖੇਡਦੀਆਂ ਫੱਟਾਂ। ਸਹੀ। ਫਿਰ ਆ ਕੇ ਸੜਕ 'ਚ ਅੱਬਾ ਦਾ ਵੀ ਮੈਂ ਆਪਣੀ ਅੱਖੀ ਵੇਖਦਾ ਰਿਹਾ ਵੀ ਜਿਹਨੂੰ ਉਹ ਮਾਰਦੇ ਹਨ ਨਾ ਫਿਰ ਇੰਜ ਕਰਕੇ ਫਿਰ 7-7 ਡਿੱਗਦੇ ਸਨ। ਅੱਛਾ। ਹਾਂਜੀ। ਤੇ ਫਿਰ ਉਹਨਾਂ ਦੋਵਾਂ ਨੇ ਉਹ ਪਿੰਡ ਦਾ ਪਿੰਡ ਭਜਾਤਾ। ਅੱਛਾ, ਉਹਨਾਂ ਦੋਨਾਂ ਨੇ? ਦੋ ਲੜਾਕੇ ਹੀ ਬੜੇ ਸੀ, ਜਵਾਨ ਬੜੇ ਸਨ, ਦੋਵੇਂ ਰਾਈ ਵੀ ਤੇ ਸਿੱਖ ਵੀ। ਜਿਹਨੂੰ ਡਾਂਗ ਮਾਰਦੇ ਨਾ ਫਾਂਡ ਵੀ 5-5 6-6 ਡਿੱਗਦੇ ਸੀ, ਫਿਰ ਸਾਰੇ ਅੱਗੇ ਲਾ ਕੇ ਭੱਜ ਗਏ। ਉਹਦਾ ਫੌਜੀ ਸੀ ਰਾਮ ਦਾ, ਸਿੱਖ ਰਿਟਾਇਰ ਫੌਜੀ ਸੀ। ਉਹਦੀ ਮਾਂ ਆ ਗਈ, ਉਹਨੇ ਆ ਕੇ ਨਾ ਪਿਛਲੇ ਪਾਸਿਓ ਰਾਮ ਦੇ ਸਿਰ 3-4 ਨੇ ਇੰਜ ਕਰਕੇ ਦੁਹੱਥਾਂ ਮਾਰੀਆਂ ਜੀ। ਅੱਛਾ। ਮਾਂ ਨੇ ਫਿਰ ਰਾਮ ਤੂੰ ਮਰ ਜਾਂਦਾ, ਮੈਂ ਕਹਿੰਦਾ ਮੁੱਲ ਪਾਵੇ। ਮਾਂ ਨੇ ਕਿਹਾ? ਮਾਂ ਨੇ ਤੂੰ ਮਰ ਜਾਂਦਾ। ਮਤਲਬ ਦਲੇਰ ਉਹ ਵੀ ਮਾਂ ਵੀ ਦਲੇਰ। ਅੱਛਾ। ਉਹਨੂੰ ਬਿਠਾਇਆ ਉਹ ਪਿੱਛੋਂ ਪਿਓ ਆ ਗਿਆ। ਉਹਨੇ ਉਹਦੇ ਹੱਥ 'ਚ ਸੋਟੀ, ਉਹਨੇ 3-4 ਸੋਟੀਆਂ ਰਾਮ ਦੇ ਆ ਮਾਰੀਆਂ। ਅੱਛਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलाम वालेकुम। वालेकुम सलाम जी। ਕੀ ਹਾਲ ਹੈ ਸਰ ਤੁਹਾਡਾ? अल्लाह की बड़ी मेहरबानी जनाब। ਕੀ ਨਾਮ ਹੈ ਤੁਹਾਡਾ? मियां आरिफ अली। ਤੇ ਬਜ਼ੁਰਗੋ ਤੁਹਾਡਾ ਨਾਮ ਕੀ ਹੈ? ਸਾਬਰ ਹੁਸੈਨ। ਅਸੀਂ ਤੁਹਾਡੇ ਕੋਲ ਆਏ ਸੀ, ਇੱਥੇ ਪਤਾ ਚੱਲਿਆ ਸੀ ਤੁਸੀਂ ਵੀ ਤੁਹਾਡੇ ਬਜ਼ੁਰਗ ਵੀ ਉੱਧਰੋਂ ਆਏ ਸੀ ਇੰਡੀਆ ਤੋਂ। ਤੇ ਤੁਹਾਨੂੰ ਕੀ ਗੱਲਾਂ ਸੁਣੀਆਂ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ, ਉਹ ਸਾਡੇ ਨਾਲ ਸ਼ੇਅਰ ਕਰੋ। ਕਿ ਕਿਹੜਾ ਪਿੰਡ ਸੀ ਤੁਹਾਡਾ ਪਿੱਛੇ? ਸਾਡਾ ਜੀ ਜ਼ਿਲ੍ਹਾ ਗੁਰਦਾਸਪੁਰ ਸੀ। ਹਾਂਜੀ। ਤਹਿਸੀਲ ਸ਼ਕਰਗੜ੍ਹ ਸੀ। ਪਿੰਡ ਕਾਲੇ ਨੰਗਲ ਸੀ। ਕਾਲੇ ਨੰਗਲ? ਹਾਂਜੀ, ਕਾਲੇ ਨੰਗਲ। ਸਹੀ ਹੋ ਗਿਆ। ਸਾਡਾ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਸ਼ਕਰਗੜ੍ਹ, ਪਿੰਡ ਨਬੀਪੁਰ 1 ਮੀਲ ਹਟਵਾਂ ਸੀ ਸ਼ਹਿਰ ਤੋਂ। ਅੱਛਾ। ਗੁਰਦਾਸਪੁਰ ਤੋਂ 1 ਮੀਲ ਹਟਵਾਂ ਸੀ ਸਾਡਾ। ਇਹਨਾਂ ਦਾ ਪਿੰਡ ਨਾਲੋਂ ਨਾਲ ਸੀ, ਰਿਸ਼ਤੇਦਾਰ ਹਾਂ ਸਭ ਨਾਲੋਂ ਨਾਲ ਸੀ। ਆਪੋ ਚ ਰਿਸ਼ਤੇਦਾਰ। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? ਮੀਆਂ ਮੁਹੰਮਦ ਸ਼ਫੀ। ਤੇ ਤੁਹਾਡੇ ਬਜ਼ੁਰਗਾਂ ਦਾ ਜੀ? ਫਜ਼ਲ ਅਹਿਮਦ। ਆਪੋ ਚ ਮਸੇਰ ਸਨ ਦੋਵੇਂ। ਅੱਛਾ, ਮਸੇਰ ਸਨ। ਉਧਰ ਮਤਲਬ ਕਿ ਉਹਨੂੰ ਵੱਡਾ ਆਂਦੇ ਹੁੰਦੇ ਸਨ। ਤੁਹਾਡੇ ਲਾਡ ਪਿਆਰ ਨਾਲ ਨਾਂ ਨਹੀਂ ਪਾ ਲਈਦਾ। ਉਧਰ ਜਿਆਦਾ ਵੱਡੇ ਹੀ ਆਖਣਾ, ਉਹ ਵੱਡਿਆ। ਅੱਛਾ। ਉਹਦੇ ਨਾਲ ਵੱਡੇ ਜਿਹੜੇ ਸਨ ਉਹਨਾਂ ਵੱਡਿਆਂ ਹੀ ਕਹਿਣਾ। ਤੇ ਤੁਹਾਡੀ ਕਿਹੜੀ ਬਰਾਦਰੀ ਹੈ? ਅੰਸਾਰੀ। ਗੋਦ ਖੋਖਰ। ਖੋਖਰ? ਹਾਂ, ਗੋਦ ਖੋਖਰ। ਅੱਛਾ, ਗੋਦ ਖੋਖਰ। ਤੇ ਕੀ ਦੱਸਦੇ ਨੇ ਬਜ਼ੁਰਗ, ਕਿਵੇਂ ਦਾ ਪਿੰਡ ਸੀ ਤੁਹਾਡਾ? ਉਹ ਪਿੰਡ ਜੀ ਬੜਾ ਪਿਆਰਾ ਸੀ, ਮੁਸਲਮਾਨਾਂ ਦਾ ਸੀ। ਤੇ ਪਹਿਲਾਂ ਕੋਈ ਉਹ ਤਿਆਰ ਹੋਣ ਲੱਗੇ ਨੇ ਤੇ ਫਿਰ ਐਲਾਨ ਹੋਇਆ ਕਿ 3-4 ਜ਼ਿਲ੍ਹੇ ਜਿਹੜੇ ਨੇ ਦੱਸ ਦੇਣ ਕਿ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਅੱਗੇ ਹੋਰ ਇੱਕ ਜ਼ਿਲ੍ਹਾ ਉਹਦਾ ਕੋਈ ਨਾਂ ਨਹੀਂ ਆਉਂਦਾ। ਇਹ ਵੀ ਤੁਹਾਨੂੰ ਪੁੱਛਦੇ ਆ। ਇਹ ਦੱਸੋ ਕਿ ਪਿੰਡ ਕੀ ਕਹਿੰਦੇ ਨੇ? ਵਾਹ ਵੱਡਾ ਪਿੰਡ ਸੀ। ਵਾਹ ਵੱਡਾ ਪਿੰਡ। ਮੁਸਲਮਾਨ। ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਮੁਸਲਮਾਨ ਸਨ ਉੱਥੇ, ਅੰਸਾਰੀ ਵੀ ਸਨ, ਰਾਜਪੂਤ ਸਨ ਤੇ ਰਾਜਪੂਤ ਪੱਟੀ ਸਨ। ਅੱਛਾ, ਉਸ ਪਿੰਡ ਦੇ? ਹਾਂਜੀ। ਤੇ ਹੋਰ ਮੋਚੀ ਵੀ ਆਏ ਸਨ, ਮਾਛੀ ਵੀ ਆਏ ਸਨ, ਯਾਨੀ ਕਿ ਜਿੰਨੇ ਲੋਹਾਰ ਵੀ ਆਏ ਸਨ 3-4। ਤੇ ਬਜ਼ੁਰਗ ਤੁਹਾਡੇ ਪਿੰਡ 'ਚ ਕਿਹੜੀ ਕੌਮਾਂ ਰਹਿੰਦੀਆਂ? ਸਾਡੇ ਪਿੰਡ ਦੇ ਵਿੱਚ ਸਾਡੇ ਵਡੇਰੇ ਦੱਸਦਾ ਹੁੰਦਾ ਸੀ, ਅੱਲਾ ਜੰਨਤ ਨਸੀਬ ਕਰੇ। ਹਾਂਜੀ। ਸਿੱਖਾਂ ਦੇ ਘਰ ਸਨ, ਰਾਈ ਸਨ। ਅੱਛਾ। ਤੇ ਇੱਕ ਮੀਏ ਵੱਜਦੇ ਸਨ, ਉਹ ਵੀ ਰਾਈ ਸਨ। ਕਸ਼ਮੀਰ ਦੇ ਕਦੀ ਉਹ ਵਕਤ ਦੇ ਵਿੱਚ ਸੂਬੇ ਰਹੇ ਸਨ। ਕਸ਼ਮੀਰ ਦੇ ਸੂਬੇ ਸਨ
ਜਿਆਦਾ ਸਾਡੇ ਪਿੰਡ ਦਾ ਰਕਬਾ ਉਹਨਾਂ ਦਾ ਸੀ, ਉਹ ਮੀਆਂ ਵੱਜਦੇ ਸਨ। ਉਹਨਾਂ ਦਾ ਐਡਾ ਕੁ ਬੱਚਾ ਵੀ ਹੁੰਦਾ ਸੀ ਨਾ, ਹਾਂ ਉਹਨੂੰ ਵੀ ਮੀਆਂ ਹੀ ਕਹਿ ਕੇ ਬੁਲਾਉਣਾ। ਐਡੇ ਅੱਛੇ ਉਹ ਲੋਕ, ਇਤਰਾਮ ਕਰਦੇ ਸੀ, ਬੜੇ ਬੀਬੇ ਲੋਕ ਸਨ। ਸਹੀ ਹੋ ਗਿਆ। ਤੇ ਉੱਥੋਂ ਦੇ ਜਿਹੜੇ ਸਿੱਖ ਸੀ ਉਹਨਾਂ ਦਾ ਦੋ ਰੱਬਾ ਨਾਂ ਲੈਂਦਾ ਹੁੰਦਾ ਸੀ। ਇੱਕ ਭਰਾ ਦਾ ਨਾਂ ਸੀ ਵੱਡੇ ਦਾ ਅਮਰ ਸਿੰਘ, ਅੱਛਾ ਛੋਟੇ ਦਾ ਨਾਂ ਸੀ ਰਾਮ। ਅੱਛਾ ਉਹ ਰਾਮ ਵੀ ਥੋੜਾ ਜਿਹਾ ਵੱਡਾ ਸੀ ਤੇ ਹਾਣੀ ਸਨ, ਤੇ ਉਹ ਰਾਈ ਤੇ ਸਾਡੇ ਗਵਾਂਢ ਰਾਈ ਰਹਿੰਦੇ ਸਨ। ਅੱਛਾ ਉਹਨਾਂ ਦਾ ਉਹ ਭਲਵਾਨ ਸੀ ਇੱਕ, ਉਹਦਾ ਨਾਂ ਸੀ ਸ਼ੇਰ, ਭਲਵਾਨੀ ਕਰਦਾ ਸੀ, ਰਾਈ ਸੀ। ਅੱਛਾ ਉਹ ਰਾਮ ਕਿਆਂ ਦਾ ਸਿੱਖਾਂ ਦਾ ਤੇ ਉਹ ਰਾਈਆਂ ਦਾ ਬੜਾ ਪਿਆਰ ਸੀ, ਅੱਛਾ ਬਹੁਤ ਜ਼ਿਆਦਾ। ਉਹ ਬਾਹਰ ਨਾ ਮੁੰਡੇ ਜਿਹੜੇ ਨਾ ਉਹ ਖੇਡਦੇ, ਡੰਗਰ ਚਾਰਦੇ ਨਾ। ਅੱਛਾ ਉਹ ਇੱਕ ਮੁੰਡਾ ਸੀ, ਉਹਨਾਂ ਨਾਲ ਉਹਦੀ ਲੱਗਦੀ ਸੀ। ਅੱਛਾ ਉਹਨੂੰ ਕਹਿੰਦੇ ਆ ਯਾਰ ਕੌਡੀ ਖੇਡੀਏ। ਅੱਛਾ ਉਹਨਾਂ ਦਾ ਮਤਲਬ ਵੀ ਕੌਡੀ ਖੇਡਣ ਦੇ ਪਾਜੀ ਨੂੰ ਕੁੱਟੀਏ। ਅੱਛਾ ਅੱਛਾ ਉਹ ਜਿਹੜਾ ਸੀ ਨਾ ਰਾਈ ਸ਼ੇਰ, ਹਾਂਜੀ। ਉਹਦਾ ਇੱਕ ਭਰਾ ਸੀ, ਉਹ ਸੀ ਵਿਚਾਰਾ ਮਾੜਾ ਜਿਹਾ, ਅੱਛਾ ਛੋਟੇ ਜਿਹੇ ਕੱਦ ਦਾ, ਉਹ ਵੀ ਡੰਗਰ ਚਾਰਦਾ ਸੀ। ਉਹ ਜਿਹਨੂੰ ਕਹਿੰਦੇ ਸੀ ਆਹ ਕੌਡੀ ਖੇਡੀ, ਉਹਨੂੰ ਪਤਾ ਸੀ ਵੀ ਇਹਨਾਂ ਮੈਨੂੰ ਕੁੱਟਣਾ। ਅੱਛਾ ਉਹ ਉਹਨੂੰ ਕਹਿੰਦਾ ਯਾਰ ਉਹ ਖੇਡਦਾ ਨਹੀਂ ਤੇ ਤੁਸੀਂ ਉਹਨੂੰ ਧੱਕੇ ਨਾਲ ਕੌਡੀ ਖਿਡਾਉਣੀ ਹੈ। ਤੇ ਉਹ ਦੂਜੇ ਕਹਿਣ ਲੱਗੇ ਵੀ ਯਾਰ ਉਹਨੂੰ ਛੱਡੋ, ਇਹਨੂੰ ਕੌਡੀ ਖਿਡਾਓ। ਉਹਨਾਂ ਵਾਵਾ ਉਹਨੂੰ ਕੁੱਟਿਆ ਕੱਢਿਆ, ਸਹੀ, ਉਹ ਰਾਈ ਨੂੰ। ਅੱਛਾ ਇਹ ਰਾਈ ਨੂੰ ਕੁੱਟਿਆ, ਜਿਹੜਾ ਭਲਾ ਮਾਨਸ ਬੰਦਾ ਸੀ ਉਹ ਘਰ ਆ ਗਿਆ। ਉਹ ਸ਼ਾਮ ਨੂੰ ਨਾ ਰਾਮ ਨੂੰ ਪਤਾ ਲੱਗਾ, ਸਿੱਖ ਨੂੰ, ਉਹਦਾ ਦੂਸਰੇ ਪਾਸੇ ਘਰ ਸੀ ਤੇ ਸਿੱਖ ਵਾਵਾ ਫਿਰ ਰਲਵੇਂ ਮਿਲਵੇਂ ਬੈਠੇ। ਸਹੀ। ਉਹ ਜਨਾਬ ਮੇਰੀ ਆ ਗਿਆ ਰਾਈਆਂ ਦੇ ਕੋਲ, ਗਰਮੀਆਂ ਦੇ ਦਿਨ, ਕੋਠੇ ਦੇ ਲੋਕ ਮੰਜੀਆਂ ਡਾਂਦੇ ਹਨ, ਇੱਧਰ ਵੀ ਡਾਂਦੇ। ਉਹ ਜਨਾਬ ਮੇਰੀ ਆ ਕੇ ਤੇ ਉਹਨੇ ਪੁੱਛਿਆ ਵੀ ਕੀ ਹੋਇਆ, ਕਿ ਇੰਝ ਦੀ ਗੱਲ ਹੋਈ ਹੈ। ਉਹ ਰਾਮ ਜਿਹੜਾ ਨਾ ਉੱਥੇ ਗੱਲ ਕੱਢਣ ਲੱਗ ਪਿਆ। ਅੱਛਾ ਉਹਦੀ ਮੈਂ ਧੀ ਨੂੰ ਇੰਝ, ਉਹਦੀ ਭੈਣ ਨੂੰ ਇੰਝ, ਉਹ ਮੈਂ ਦਿਨੇ ਵੇਖ ਲੈਣਾ। ਉਹਦੇ ਚਾਚੇ ਲੱਗਦੇ ਹਨ ਜਿੰਨਾ ਮਾਰਿਆ ਸੀ, ਅੱਛਾ ਰਾਮ ਦੇ ਚਾਚੇ ਸਨ। ਚਲੋ ਜੀ ਲਾਲਾ ਹੋ ਗਈ, ਗਾਲਾਂ ਵਾਲਾਂ ਉਰਾਂ ਪਰਾਂ ਹੋ ਗਈਆਂ। ਥੋੜੇ ਦਿਨਾਂ ਨੂੰ ਆ ਗਿਆ ਮੇਲਾ ਗੁਰਦਾਸਪੁਰ। ਉਹ ਜਿਹੜੀ ਸੀ ਨਾ ਪਾਂਡ ਹਾਂਜੀ ਸਿੱਖਾਂ ਦੀ, ਸਹੀ, ਚਾਚੇ ਉਹਦਾ ਨਾਂ ਸੀ ਬਲਵੰਤ ਸਿੰਘ, ਚੰਗਾ ਜਵਾਨ। ਸਹੀ। ਇਹ ਰਾਮ ਜਿਹੜਾ ਨਾ ਅੱਬਾ ਮੇਰਾ ਦੱਸਦਾ ਵੀ ਸ਼ੀਟਕਾ ਜਿਹਾ ਜਵਾਨ ਸੀ, ਸ਼ੀਟਕਾ ਜਿਹਾ। ਅੱਛਾ ਸ਼ੀਟਕਾ ਜਿਹਾ ਹੀ ਤੇ ਦਲੇਰ ਬੜਾ ਸੀ। ਸਹੀ। ਵੱਡਾ ਉਹਦਾ ਜਿਹੜਾ ਭਰਾ ਸੀ ਨਾ ਅਮਰ ਸਿੰਘ, ਉਹ ਬੜਾ ਜਵਾਨ ਸੀ, ਬੜਾ ਤਾਕਤ ਵਾਲਾ ਜਵਾਨ ਸੀ। ਸਹੀ ਹੋ ਗਿਆ। ਉਹ ਉਹਨੂੰ ਪਾਣ ਚੱਲ ਗਈ ਮੇਲੇ, ਤੇ ਇਹ ਰਾਮ ਸਾਨੂੰ ਆਂਦਾ ਵੀ ਆਓ ਚਲੀਏ। ਰਾਈਆਂ ਦਾ ਸਾਡਾ ਘਰ ਲਾਗੇ ਸੀ, ਕੰਡਾਂ ਸਾਂਝੀਆਂ। ਤੇ ਮੈਂ ਇਹ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਰਾਮ ਉਹ ਪਾਰਟੀ ਗਈ ਏ ਮੇਲੇ, ਸਹੀ, ਤੇ ਅਸੀਂ ਥੋੜੇ ਜੀ ਆ, ਉਹ ਬਹੁਤ ਜ਼ਿਆਦਾ ਜੀ ਨੇ, ਤੇ ਕੰਮ ਖਰਾਬ ਨਾ ਹੋ ਜਾਏ। ਨਹੀਂ ਇਹ ਕੁਝ ਨਹੀਂ ਹੁੰਦਾ, ਵੇਖੀ ਜਾਏਗੀ। ਕਹਿੰਦਾ ਅਸੀਂ ਵੀ ਚਲੇ ਗਏ। ਸਹੀ। ਉਹ ਸਾਡੇ ਜਾਂਦੇ ਰਾਹ 'ਚ ਬੈਠੇ ਅੱਧ ਕੁ ਵਿੱਚ, ਉਹਨਾਂ ਸਾਡਾ ਰਾਹ ਡੱਕ ਲਿਆ। ਇਹ ਅੱਬਾ ਮੇਰਾ ਉਹ ਹੌਲੀ ਉਮਰ ਦਾ ਸੀ, ਉਹ ਜਵਾਨ ਸਨ। ਸਹੀ। ਅੱਛਾ ਕਹਿੰਦਾ ਉਹ ਬਲਵੰਤ ਸਿੰਘ ਨੇ ਮਾਰੀ ਕੁਹਾੜੀ ਰਾਮ ਨੂੰ। ਬਲਵੰਤ ਸਿੰਘ ਨੇ ਰਾਮ ਨੂੰ ਮਾਰੀ? ਚਾਚੇ ਨੇ ਮਾਰੀ ਭਤੀਜੇ ਨੂੰ। ਅੱਛਾ। ਭਤੀਜੇ ਨੂੰ ਗਾਲਾਂ ਕੱਢੀਆਂ ਸੀ ਰਾਈਆਂ ਤੋਂ ਚਿੜ ਕੇ ਉਹਨਾਂ ਨੂੰ। ਅੱਛਾ। ਉਹਨੇ ਮਾਰੀ ਕੁਹਾੜੀ, ਉਹਦੇ ਕੋਲ ਸੀ ਛਤੜੀ। ਉਹਨੇ ਆਈ ਛਤੜੀ ਅੱਗੇ ਕਰਕੇ ਨਾ ਤੇ ਕੁਹਾੜੀ ਉਹਦੇ ਕੋਲ ਖੋਲੀ ਚਾਚੇ ਕੋਲ। ਅੱਛਾ। ਖੋ ਕੇ ਉਹਨੇ ਨਾ ਦੋ ਹੱਥਾਂ ਦੀ ਮਾਰੀ ਇਹ ਜੋੜ ਕੇ, ਉਹ ਸਿੱਧੀ ਪਈ ਇੱਥੇ ਆ ਗਈ ਸਿਰ 'ਚ। ਉਹ ਕੇਸ ਕੂਸ ਵੱਢ ਕੇ ਵੀ ਜਨਾਬ ਦੀ ਕੁਹਾੜੀ ਇੰਨੀ ਵਿੱਚ ਉਹ ਡਿੱਗ ਪਿਆ। ਅੱਬਾ ਮੇਰਾ ਦੱਸਦਾ ਹੁੰਦਾ ਸੀ ਕਿ ਮੈਂ ਆਪਣੀ ਜ਼ਬਾਨੀ ਵੇਖਿਆ ਵੀ ਸਿਰ ਉਹਦਾ ਇੰਝ ਕਰਕੇ ਨਾ ਇੱਕ ਜਗ੍ਹਾ ਤੇ ਹੀ ਇੰਝ। ਅੱਛਾ। ਤੇ ਧੜ ਚਾਰ 'ਚ ਫਿਰ ਘੁੰਮਦਾ ਸੀ ਤੇ ਚੀਕ ਇੰਝ ਸੀ ਜਿਵੇਂ ਗੱਡੀ ਮਾਰ ਰਹੀ ਹੈ ਪਈ। ਕੂਕ ਉਹਦੀ ਇੰਝ ਵੱਜਦੀ ਸੀ। ਕਿਹਦੀ? ਬਲਵੰਤ ਸਿੰਘ ਦੀ, ਜਿਹਨੂੰ ਕੁਹਾੜੀ ਵੱਜੀ। ਅੱਛਾ। ਉਹ ਫਿਰ ਰਾਮ ਨੇ ਉੱਤੇ ਪੈਰ ਰੱਖ ਕੇ ਸਿਰੀ ਦੇ ਫਿਰ ਉਹ ਕੁਹਾੜੀ ਖਿੱਚੀ। ਸਹੀ। ਤੇ ਸਿਰ ਉਹਦਾ ਨਹੀਂ ਸੀ ਕਿਸੇ ਪਾਸੇ ਹਿਲਦਾ, ਇੱਕ ਜਗ੍ਹਾ ਤੇ ਪਿਆ ਤੇ ਧੜ ਚਾਰ 'ਚ ਫਿਰ ਘੁੰਮਦਾ ਸੀ। ਕੂਕ ਉਹਦੀ ਵੱਜਦੀ ਸੀ ਜਿਵੇਂ ਗੱਡੀ ਦੀ ਹੁੰਦੀ ਹੈ। ਐਡਾ ਤੜਫਦਾ ਹੈ। ਹਾਂਜੀ। ਉਹ ਜਨਾਬ ਮੇਰੀ ਜਿਸ ਵੇਲੇ ਚਲੋ ਘਰੋਂ ਮੇਲੇ ਫਿਰ ਕਿਹਾ ਜਾਣਾ ਸੀ, ਵਾਪਸ ਆ ਗਏ ਘਰੋਂ ਘਰੀ ਆ ਗਏ ਜਿਸ ਵੇਲੇ। ਤੇ ਉਹ ਸਿੱਖ ਸੀ ਉਹ ਜਨਾਬ ਮੇਰੀ ਕੁੜੀ, ਉਹਨੂੰ ਰਾਮ ਆ ਗਿਆ 6 ਮਹੀਨਿਆਂ ਬਾਅਦ। ਸਹੀ ਹੋ ਗਿਆ। ਬਚ ਗਿਆ ਉਹ ਜਨਾਬ ਮੇਰੀ 6 ਮਹੀਨਿਆਂ ਬਾਅਦ। ਉਹਦੇ ਅੱਗੇ ਨੂੰ ਦੂਣਾ ਹੋ ਗਿਆ। ਅੱਛਾ। ਉਹਦੀਆਂ ਸ਼ਰਾਬਾਂ ਪੀਣੀਆਂ, ਕੁੱਕੜ ਖਾਣੇ, ਅੱਗੇ ਨਾਲ ਵੀ ਪਲ ਗਿਆ। ਉਹਨਾਂ ਕਿ ਉਹਨੂੰ 6 ਮਹੀਨੇ ਬਾਅਦ ਫਿਰ ਮੇਲਾ ਆ ਗਿਆ। ਅੱਛਾ। ਗੁਰਦਾਸਪੁਰੀ। ਕਹਿੰਦਾ ਫਿਰ ਅਸੀਂ ਮੇਲੇ ਚਲੇ ਗਏ। ਉਹ ਲਹਿਦਾ ਮੇਲਾ ਸੀ ਕੋਈ? ਆਹੋ 6 ਮਹੀਨੇ ਬਾਅਦ ਕੋਈ ਨਾ ਕੋਈ ਲੱਗਦਾ ਜੀ ਸੀ, ਸ਼ਹਿਰ ਸੀ ਨਾ। ਅੱਛਾ। ਕਹਿੰਦਾ ਅਸੀਂ 6-7 ਜਣੇ ਉਹ ਫਿਰਦੇ ਆ ਪਏ ਸੀ ਮੇਲੇ ਦੇ ਵਿੱਚ। ਉਹ ਜਿਹੜੀ ਪਾਰਟੀ ਸੀ ਨਾ ਸਿੱਖਾਂ ਦੀ, ਬਲਵੰਤ ਸਿੰਘ ਜੀ, ਉਹ ਐਵੇਂ ਲੰਘਦਿਆਂ ਕਦੀ ਉਹਨੂੰ ਮੋਢਾ ਮਾਰ, ਕਦੀ ਉਹਨੂੰ ਮਾਰ, ਲੰਘਦਿਆਂ ਨੂੰਗਦਿਆਂ ਨਾਲ ਮੋਢੇ ਨਾਲ ਮਾਰਨੇ ਵੀ ਕਿਸ ਤਰ੍ਹਾਂ ਇਹ ਲੜਾਈ ਹੋਵੇ। ਸ਼ਰਾਰਤ ਕਰਦੇ ਹਾਂ, ਇੱਥੇ ਮੇਲੇ ਜਿਹਨਾਂ ਉਠਾਈਏ। ਇਹ ਬੰਦੇ 5-7 ਨੇ, ਉਹ 50-60 ਬੰਦੇ। ਮਤਲਬ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੰਝ ਕਰੋ
ਉਹਦਾ ਰਾਈ ਸੀ ਸ਼ੇਰ ਹੂੰ ਵੀ ਭਾ ਇਹ ਇੱਥੇ ਪਿੰਡ ਬੰਦਿਆਂ ਦਾ ਇਹ 50-60 ਬੰਦੇ ਅਸੀਂ 5-7 ਬੰਦੇ ਆ ਹੂੰ ਤੇ ਨਿਕਲੀਏ। ਸਹੀ। ਕਹਿੰਦਾ ਅਸੀਂ ਇਹ ਸਲਾਹ ਹੀ ਕਰਨੇ ਪਏ, ਉਹ ਸਾਡੇ ਨਾਲ ਫਿਰ ਪਹਿਲੋਂ ਭੱਜ ਪਏ ਅੱਛਾ। ਪਿੰਡ ਨੂੰ। ਉਹ ਪਿੰਡ ਆ ਗਏ ਤੇ ਸਾਡੀ ਆਂਦਾ ਉਹ ਰਾਈਆਂ ਦੀ ਹਵੇਲੀ ਸੀ 2 ਕਿੱਲੇ ਪਿੰਡੋਂ ਹਟ ਗਈ। ਹੂੰ ਉਹ ਜਾਣ ਲੱਗਿਆ ਇੰਤਜ਼ਾਮ ਇਹ ਕਰ ਗਏ ਆਪਣਾ। ਅੱਛਾ। ਉਹ ਰਾਈ ਵੀ ਤੇ ਸਿੱਖ ਵੀ ਉੱਥੇ ਬਲਮਾ ਘਵਾੜੀਆਂ ਘੂੜੀਆਂ ਨਾਲ ਹੀ ਹਵੇਲੀ ਦੀ ਸੇਂਜੀ ਸੀ ਬੜੀ ਬੜੀ ਵੱਡੀ ਏਡੀ। ਉਹ ਸੇਂਜੀ ਦੇ ਵਿੱਚ ਉਹ ਰੱਖ ਕੇ ਨਾ ਸਮਾਨ ਉੱਤੋਂ ਫੁੱਲ ਜੇ ਤੋੜ ਕੇ ਨਿਸ਼ਾਨੀ ਲਾ ਗਏ। ਅੱਛਾ। ਕੋਲੋਂ ਹੀ ਸੜਕ ਵਗਦੀ ਹੁੰਦੀ ਸੀ ਵੱਡੀ, ਐ ਕੱਚੀ ਸੀ, ਟਾਲੀਆਂ ਬੜੀਆਂ। ਉਹਦਾ ਉਹ ਤੇ ਪਹਿਲੋਂ ਆ ਗਏ। ਅਸੀਂ ਜਿਸ ਵੇਲੇ ਮਗਰੋਂ ਨਿਕਲੇ ਤੇ ਸਾਨੂੰ ਉਹਨਾਂ ਕੋਲ ਪਿੰਡੋਂ 10 ਕਿੱਲੇ ਪਿਛਾ ਹੀ ਘੇਰ ਲਿਆ। ਅੱਛਾ। ਡਾਂਗਾਂ ਤੇ ਬਰਛੀਆਂ ਤੇ ਕੁਹਾੜੀਆਂ ਤੇ ਬਲਮਾ ਲੈ ਕੇ ਪੂਰਾ ਪਿੰਡ ਹੀ ਜਾ ਉਹ ਚੋਖੇ ਸਨ। ਅੱਛਾ। ਸਾਨੂੰ ਘੇਰ ਲਿਆ ਉਹਨਾਂ। ਉਹ ਮੈਂ ਤੇ ਭਾਈ ਆ ਹੌਲਾ ਸਾਂ, ਮੈਂ ਤੇ ਲੱਗ ਗਿਆ ਟਾਲੀ ਨਾਲ, ਟਾਲੀਆਂ ਬੜੀਆਂ ਹਨ ਸੜਕਾਂ ਤੇ। ਉਹ ਫਿਰ ਜਿਹੜੇ ਨਾ ਰਾਮ ਤੇ ਸ਼ੇਰ ਤੇ ਅਮਰ ਸਿੰਘ ਇਹ ਫਿਰ ਲੜਦੇ ਰਹੇ ਉਹਨਾਂ ਨਾਲ। ਪੁੱਠੇ ਪੈਰੀ ਨਾ ਡੱਕਦੇ ਡਾਂਗਾ ਡੱਕਦੇ ਆਏ ਨਾਲੇ ਪੁੱਠੇ ਪੈਰੀ ਤੁਰੇ ਆਏ। ਉਹ ਰਾਮ ਦੇ ਵੱਜ ਗਈ ਘਵਾੜੀ ਇੱਥੇ ਥੋੜੀ ਜੀ, ਉਹ ਲੋਹ ਬੜਾ ਵਗੇ। ਉਹ ਇੰਜ ਕਰਕੇ ਅੱਖਾਂ ਨਹੀਂ ਛਿੜਕ ਲਵੇ ਤੇ ਫਿਰ ਡੈ ਪਵੇ। ਏਡਾ ਦੇਰ ਕਹਿੰਦਾ ਮੈਂ ਅੱਜ ਤੱਕ ਨਹੀਂ ਬੰਦਾ ਵੇਖਿਆ ਲੜਾਈ ਦਾ। ਇੱਕ ਮਿੰਟ ਉਹਨੇ ਕਿਹਾ ਵੀ ਮੈਂ ਐਡਾ ਦਲੇਰ ਬੰਦਾ ਨਹੀਂ ਵੇਖਿਆ। ਸ਼ੀਟਕਾ ਜਿਹਾ ਜਵਾਨ ਏਡਾ ਦਲੇਰ। ਉਹਦਾ ਜੀ ਲੜਦੇ ਆ ਲੜਵਾਉਂਦੇ ਆ ਨਾ ਅਸੀਂ ਯਾਰ। ਇੱਕ ਮਿੰਟ ਅਸੀਂ ਉਹ ਹਵੇਲੀ ਦੇ ਬੂਹੇ ਅੱਗੇ ਆ ਗਏ। ਅੱਛਾ। ਜਿਸ ਹਵੇਲੀ ਦੇ ਬੂਹੇ ਅੱਗੇ ਆ ਗਏ ਤੇ ਉਹ ਜਿਹਦੇ ਤੋਂ ਲੜਾਈ ਹੋਈ ਸੀ ਨਾ ਰਾਈਆਂ ਦੇ ਮੁੰਡੇ ਤੋਂ ਪਹਿਲੋਂ ਸ਼ੁਰੂ ਸਟਾਰਟ ਤੋਂ, ਹਾਂਜੀ, ਉਹ ਹਵੇਲੀ ਦੇ ਬੂਹੇ ਅੱਗੇ ਉਹਨੇ ਬਾਲ ਫੜਿਆ ਤੇ ਅਰ ਕਰਦਾ ਫਿਰ। ਤੇ ਮੈਨੂੰ ਆਵਾਜ਼ ਮਾਰੇ ਵੀ ਵੱਡਿਆ ਇੱਧਰ ਆ, ਇਹਨਾਂ ਨੂੰ ਡਾਂਗਾਂ ਕੱਢ ਕੇ ਦੇ ਸੇਂਜੀ ਚੋਂ। ਉਹ ਮੈਂ ਕਿਹਾ ਭੈਣ ਚੋਦਾ ਸੜਕ ਭਰੀ ਸਾਰੀ, ਗਾਲ ਨਿਕਲਣੀ ਕੁਛ ਨਹੀਂ ਹੁੰਦਾ ਇਹੋ ਜਿਹੀ ਗੱਲ ਕੁਛ ਨਹੀਂ ਹੁੰਦੀ। ਅੱਛਾ। ਬਈ ਸੜਕ ਭਰੀ ਇਹ ਲੜਾਈ ਵਿੱਚ ਹੋਣ ਡਈ ਹੈ, ਮੈਂ ਲੰਘ ਕੇ ਕਿਵੇਂ ਆਵਾਂ? ਮੇਰੇ ਕੋਲ ਮੈਨੂੰ ਲੰਘਣ ਦੇਣਗੇ? ਤੂੰ ਕੰਜਰਾ ਬਾਲ ਪਰਾ ਸੁੱਟ ਦੇ, ਇਹਨਾਂ ਨੂੰ ਫੜਾ ਡਾਂਗਾ। ਅੱਛਾ। ਉਹ ਉੱਥੇ ਬਾਲ ਹੀ ਖੜਾਉਂਦਾ ਰਿਹਾ। ਅਖੀਰ ਜੀ ਉਹ ਜਿਹੜਾ ਅਮਰ ਸਿੰਘ ਤੇ ਲਾਲ ਸੀ ਨਾ, ਉਹ ਲੜਦੇ ਹਵੇਲੀ ਦੇ ਵਿੱਚ ਵੜ ਗਏ। ਸਹੀ। ਆਹ ਤੁਸਾਂ ਹੁਣ ਮੇਰਾ ਖਿਆਲ ਬੱਚਿਆਂ ਤੂੰ ਨਹੀਂ ਵੇਖੀਆਂ ਹੋਣੀਆਂ, ਆ ਹੱਲ ਪੰਜਾਲੀ ਹੁੰਦੀ ਸੀ, ਵੇਖੀ ਹੱਲ ਪਈ ਪੰਜਾਲੀਆਂ ਵੇਖੀਆਂ? ਪੰਜਾਲੀਆਂ ਹਾਂਜੀ ਹਾਂਜੀ। ਉਹ ਐਡਾ ਮੋਟਾ ਉੱਤੇ ਜੂਲਾ ਹੁੰਦਾ, ਥੱਲੇ ਫੱਟ ਹੁੰਦੀ ਏਡੀ ਮੋਟੀ ਅਸੀਂ ਜਿੱਡੀ ਥੱਲੇ ਦੀ ਸਾਈਡ। ਉਹ ਫਿਰ ਉਹਨਾਂ ਨਾ ਪੈਰ ਰੱਖ ਕੇ ਜਦੋਂ ਜਾਨ ਬੜੀ ਸੀ ਉਹਨਾਂ ਦੋਵਾਂ 'ਚ, ਉਹਨਾਂ ਫਿਰ ਉਹ ਖੇਡ ਲੀਆਂ ਫਟਾਂ। ਸਹੀ। ਫਿਰ ਉਹ ਆ ਕੇ ਸੜਕ 'ਚ। ਅੱਬਾਂ ਦਾ ਵੀ ਮੈਂ ਆਪਣੀ ਅੱਖੀ ਵੇਖਦਾ ਰਿਹਾ ਵੀ ਜਿਹਨੂੰ ਉਹ ਮਾਰਦੇ ਨਾ ਫਿਰ ਇੰਜ ਕਰਕੇ ਫਿਰ 7-7 ਡਿੱਗਦੇ ਸਨ। ਅੱਛਾ। ਹਾਂਜੀ। ਤੇ ਫਿਰ ਉਹਨਾਂ ਦੋਵਾਂ ਨੇ ਉਹ ਪਿੰਡ ਭਜਾਤਾ। ਅੱਛਾ। ਉਹਨਾਂ ਦੋਨਾਂ ਨੇ ਦੋ ਲੜਾਕੇ ਹੀ ਬੜੇ ਸੀ, ਜਵਾਨ ਬੜੇ ਸਨ, ਦੋਵੇਂ ਰਾਈ ਵੀ ਤੇ ਸਿੱਖ ਵੀ। ਸਹੀ। ਜਿਹਨੂੰ ਡਾਂਗ ਮਾਰਦੇ ਨਾ ਫਾਂਡ ਵੀ 5-5 6-6 ਡਿੱਗਦੇ ਸੀ, ਫਿਰ ਸਾਰੇ ਅੱਗੇ ਲਾ ਕੇ ਭੱਜ ਗਏ। ਆਂਦਾ ਅਸੀਂ ਹਵੇਲੀ 'ਚ ਬਹਿ ਗਏ, ਰਾਮ ਦਾ ਸਿਰ ਪਾਟਾ, ਅਸੀਂ ਇਸ ਤਰ੍ਹਾਂ ਬੈਠਾ ਇੰਜ ਕਰਕੇ। ਉਹਦੀ ਮਾਂ ਆ ਗਈ, ਉਹਨੂੰ ਪਤਾ ਲੱਗਾ ਪਿਓ ਉਹਦਾ ਫੌਜੀ ਸੀ। ਸਹੀ। ਰਾਮ ਦਾ ਸਿੱਖ ਰਿਟਾਇਰ ਫੌਜੀ ਸੀ। ਉਹਦੀ ਮਾਂ ਆ ਗਈ, ਉਹਨੇ ਆ ਕੇ ਨਾ ਪਿਛਲੇ ਪਾਸਿਓਂ ਰਾਮ ਦੇ ਸਿਰ 3-4 ਉਹਨੇ ਇੰਜ ਕਰਕੇ ਦੁਹੱਥੜਾਂ ਮਾਰੀਆਂ ਜੀ। ਅੱਛਾ। ਮਾਂ ਨੇ ਫਿਰ ਰਾਮ ਤੂੰ ਮਰ ਜਾਂਦਾ, ਮੈਂ ਕਹਿੰਦਾ ਮੁੱਲ ਪਾਵੀ। ਮਾਂ ਨੇ ਕਿਹਾ? ਮਾਂ ਨੇ ਤੂੰ ਮਰ ਜਾਂਦਾ। ਮਤਲਬ ਕਿ ਦਲੇਰ ਉਹ ਵੀ ਮਾਂ ਵੀ ਦਲੇਰ। ਅੱਛਾ। ਉਹ ਉਹਨੂੰ ਬਿਠਾਇਆ ਉਹ ਪਿੱਛੋਂ ਪਿਓ ਆ ਗਿਆ। ਉਹਨੇ ਉਹਦੇ ਹੱਥ 'ਚ ਸੋਟੀ, ਉਹਨੇ 3-4 ਸੋਟੀਆਂ ਆਰਾਮ ਦੇ ਆ ਮਾਰੀਆਂ। ਅੱਛਾ। ਇਹਦੀ ਮਾਂ ਦੀ ਮਾਰੀ, ਤੂੰ ਮਰ ਜਾਣਾ ਸੀ, ਮੈਂ ਤੇਰਾ ਮੁੱਲ ਪਾ ਦਿੰਦਾ। ਏਡੇ ਦਲੇਰ ਹੋ, ਮਤਲਬ ਕਿ ਹੈ ਰਾਮ ਬੜਾ ਦਲੇਰ। ਲੜਾਕਿਆਂ ਦਾ ਟੱਬਰ ਸੀ ਫਿਰ ਤਾਂ। ਹਾਂਜੀ, ਲੜਾਕਿਆਂ ਦਾ ਦਲੇਰ ਸਨ, ਉਹ ਬੜੇ ਸੂਰਮੇ ਜਵਾਨ ਸਨ। ਸਾਡੇ ਅੱਜ ਕੱਲ ਕੋਈ ਇੱਥੇ ਕੋਈ ਕਰ ਲਵੇ ਕੋਈ ਗੱਲਬਾਤ ਤੇ ਉਹ ਕਹਿੰਦੇ ਨੇ ਜੀ ਤੁਹਾਡੇ ਕਸੂਰ ਹੈ। ਨਾ ਉਹ ਤਾਕਤ ਵਾਲੇ ਜਵਾਨ ਸਨ। ਉਹਨਾਂ ਆ ਗਿਆ ਤੂੰ ਮਰ ਜਾਣਾ ਸੀ, ਸ਼ਰੀਕ ਚਲ ਗਏ ਨੇ ਪਿੰਡ। ਅੱਛਾ। ਤੂੰ ਪਿੰਡ ਸ਼ਰੀਕ ਚਲ ਗਏ ਨੇ, ਤੂੰ ਇੱਥੇ ਮਰ ਜਾਂਦਾ, ਤੇਰਾ ਮੁੱਲ ਪਾ ਦਿੰਦਾ ਮੈਂ। ਕਿਉਂ ਸ਼ਰੀਕਾਂ ਨੂੰ ਜਾਣ ਦਿੱਤਾ ਸੀ? ਇਸ ਦੇ ਮਤਲਬ ਕਿ ਉਹ ਦਲੇਰ ਸਿੱਖ। ਤੁਹਾਡੇ ਪਿੰਡ ਦੀ ਕਹਾਣੀ ਹੈ? ਸਾਡੇ ਪਿੰਡ ਦੀ ਖਾਸ ਨਵੀਂਪੁਰ ਦੀ। ਸਹੀ ਹੋ ਗਿਆ। ਹਾਂਜੀ। ਤੁਸੀਂ ਕਦੀ ਆਪਣੇ ਬਜ਼ੁਰਗਾਂ ਨੂੰ ਲੈ ਕੇ ਗਏ ਨਹੀਂ ਪਿੰਡ? ਨਹੀਂ, ਉਹਦਾ ਮੌਕਾ ਹੀ ਨਹੀਂ ਮਿਲਿਆ, ਨਾ ਇਹਦੇ ਕੋਈ ਵਸੈਲ। ਗੱਲਾਂ ਕਿ ਤੁਹਾਡੇ ਪਿੰਡ ਦੀਆਂ ਇੰਨੀਆਂ ਸੁਣਾਉਂਦੇ ਸੀ। ਹਾਂਜੀ, ਗੱਲਾਂ ਬੜੀਆਂ ਸੁਣਾਉਂਦੇ, ਕਸ਼ੇ ਸਾਨੂੰ ਬੜੀ ਏ ਹੁਣ ਵੀ ਵੀ ਅਸੀਂ ਜਾਈਏ ਆਪਣਾ ਪਿੰਡ ਵੇਖੀਏ। ਸ਼ਾਇਦ ਕੋ ਰਾਮ ਕਿਆ ਵਿੱਚੋਂ ਕੋਈ, ਕਿਉਂਕਿ ਮੁਸਲਮਾਨ ਤੇ ਅਸੀਂ ਆ ਗਏ ਨਾ। ਅੱਛਾ। ਉਹਨਾਂ ਰਾਮ ਕਿਆ ਵਿੱਚ ਸ਼ਾਇਦ ਕੋ ਦਸਲ ਹੋਵੇ। ਅੱਛਾ। ਉਹਨਾਂ ਦੀ ਰਾਮ ਵੀ ਮੇਰੇ ਅੱਬੇ ਨਾਲੋਂ ਵਡੇਰਾ ਸੀ ਤੇ ਮੇਰਾ ਅੱਬਾ ਵੀ ਤਕਰੀਬਨ 100 ਦੇ ਨੇੜੇ ਹੋ ਕੇ ਫੌਤ ਹੋਇਆ। ਅੱਛਾ ਅੱਛਾ। ਉਦੋਂ 35 ਸਾਲ ਉਮਰ ਸੀ ਮੇਰੇ ਵਾਲਦ ਦੀ ਜਦੋਂ ਉਜਾੜੇ ਪਏ ਨੇ, ਪੂਰੀ 35 ਸਾਲ।
ਤੁਹਾਡੇ ਵਾਲਾ ਸਾਹਿਬ ਦਾ ਵਿਆਹ ਹੋਇਆ ਸੀ ਉਦੋਂ ਵਿਆਹ ਸੀ, 3 ਬੱਚੇ ਸਨ। ਅੱਛਾ। ਉਹ ਫਿਰ ਰਸਤੇ ਦੇ ਵਿੱਚ ਹੀ ਨਾ ਆਉਂਦੇ ਹੀ ਉੱਥੋਂ ਨਿਕਲ ਕੇ ਤੇ ਲਾਹੌਰ ਤੱਕ ਆਉਂਦਿਆਂ ਆਖਰੀ ਬੱਚੀ ਸੀ ਕਹਿੰਦਾ ਹੋਈ ਸਾਰੀ, ਉਹ ਫਿਰ ਲਾਹੌਰ ਜਿਹੜਾ ਨਹੀਂ ਉਹ ਵਿਚਕਾਰ ਬਣਿਆ ਉਹ ਸਟੇਸ਼ਨ ਤੇ, ਅੱਛਾ, ਉਹ ਗਰਾਊਂਡ ਵੇਖਿਆ ਹਾਂਜੀ ਹਾਂਜੀ, ਉੱਥੇ ਫਿਰ ਲੋਕ ਜਿਹੜੇ ਆਏ ਸਨ ਉਧਰੋਂ, ਜਿਹੜਾ ਕੋਈ ਜੀ ਫੌਤ ਹੁੰਦਾ ਸੀ ਤੇ ਉਹ ਨਵਾ ਧਵਾ ਕੇ ਕਫਨ ਦੇ ਕੇ ਤੇ ਉਹ ਗਰਾਊਂਡ 'ਚ ਰੱਖ ਆਉਂਦੇ ਸਨ। ਅੱਛਾ। ਉਹ ਫਿਰ ਗੱਡੀਆਂ ਆਉਂਦੀਆਂ ਹੁਣ, ਗੱਡੀਆਂ ਪਾ ਕੇ ਲੈ ਜਾਣ, ਕਿੱਧਰ ਲੈ ਜਾਣਗੀਆਂ ਹਨ। ਇਹ ਫਿਰ ਅੱਬਾ ਮੇਰਾ ਨਾ ਵੀ ਉਹਦੀ ਬੱਚੀ ਨੇ ਏਡੀ ਕੁ, ਉਹ ਫਿਰ ਮੈਂ ਗਰਾਊਂਡ 'ਚ ਰੱਖਿਆ, ਕਹਿੰਦਾ ਉਹਦਾ ਮੈਨੂੰ ਬੜਾ ਦੁੱਖ। ਕੱਲਾ ਹੀ ਆਇਆ ਬਾਬਾ ਜੀ ਤੁਹਾਡੇ? ਫਿਰ ਇਕੱਲੇ ਹੀ ਰਹਿ ਗਏ, ਬਾਕੀ ਸਾਰੇ ਮਰ ਗਿਆ ਟੱਬਰ? ਬੁੱਢੀ ਵੀ ਮਰ ਗਈ? ਬੁੱਢੀ ਵੀ ਮਰ ਗਈ, ਬੱਚੇ ਵੀ ਮਰ ਗਏ, ਮਾਂ ਵੀ ਮਰ ਗਈ ਰਸਤੇ ਦੇ ਵਿੱਚ ਹੀ। ਮਤਲਬ ਕਿ ਇੰਜ ਕਰਕੇ ਭਰਾ ਸੀ, ਹੋਰ ਬੜੇ ਸਾਡੇ ਅਖਾੜੇ ਆ ਕੇ ਬੈਠੇ ਸਨ। ਤਕਰੀਬਨ 9-10 ਦਿਨਾਂ ਦੇ ਵਿੱਚ 12-13 ਜੀ ਫੌਤ ਹੋਏ ਤੁਹਾਡੇ? ਸਾਡੇ। ਉਹ ਫਿਰ ਉੱਥੋਂ ਉਹਨਾਂ ਦਾ ਦਿਲ ਚੜ ਗਿਆ, ਫਿਰ ਅਖਾੜੇ ਫਿਰ ਲਾਹੌਰ ਆ ਕੇ ਕੰਪ 'ਚ ਬਹਿ ਗਏ ਤੇ ਉੱਥੇ ਕੋਈ 10 ਦਿਨ ਕੱਢੇ। ਫਿਰ ਇਹਦਾ ਮਤਲਬ ਬਾਬਾ ਜੀ ਤੁਹਾਡੇ ਯਾਦ ਕਰਦੇ ਮਰ ਗਏ? ਯਾਦ ਹੀ ਕਰਦੇ, ਯਾਦ। ਉਹ ਤਾਂ ਤਰਸਦੇ ਹੋਣੇ ਆਪਣੇ ਪਿੰਡ ਵੇਖ, ਆਪਣੇ ਪਿੰਡ ਤਰਸਦੇ ਰਹਿਣੇ ਸਾਰੇ, ਹਰ ਗੱਲ ਨਾਲ। ਸਾਡੀ ਹਿੰਦੁਸਤਾਨ, ਸਾਡੀ ਹਿੰਦੁਸਤਾਨ, ਸਾਡੇ ਦੇਸ਼, ਸਾਡਾ ਦੇਸ਼, ਸਾਡੇ ਵੱਡੇ ਮਾਵਾਲ ਦਾ ਵੀ ਮਤਲਬ ਕਿ ਸਭ ਕੁਝ ਇਸ ਤਰ੍ਹਾਂ ਬਸ ਜਦੋਂ ਉਹਨਾਂ ਨਾਂ ਲੈਣਾ ਸਾਡਾ ਦੇਸ਼। ਸਹੀ। ਚਲੋ ਇਹ ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਤੁਹਾਨੂੰ ਉਹ ਦੀ ਵੇਖ ਨਹੀਂ ਸਕਿਆ, ਤੁਸੀਂ ਵੇਖ ਲਓ। ਚਲੋ ਮਿਹਰਬਾਨੀ। ਚਲੋ ਤੁਸੀਂ ਪਾਓ, ਸਿੱਖਾਂ ਨੂੰ ਆਖਿਆ। ਅੱਛਾ। ਸੋ ਉਸ ਜ਼ਮਾਨੇ ਦੇ ਉਸ ਲਿਹਾਜ਼ ਨਾਲ ਉਹ ਪ੍ਰਿੰਟਰ ਨਾਲ ਬੰਦਾ ਸਮਝਦਾਰ ਸੀ। ਉਹਨਾਂ ਆਖਿਆ ਜੀ 9ਵੀਂ ਮੁੱਲ। 9ਵੀਂ ਮੁੱਲ? ਹਾਂਜੀ, 180 ਸਮਝੋ। ਅੱਛਾ। 9ਵੀਂ ਦਾ ਅੱਧ ਇਹਨੇ ਦਿੱਤਾ, ਲੇਕਿਨ ਮਾਲਕ ਜਿਹੜੇ ਢੱਗਿਆਂ ਤੇ ਉਹ ਦੇਣ ਲੱਗੇ, ਉਹਨਾਂ ਆਖਿਆ ਤੁਸੀਂ ਨਹੀਂ ਦੇਣਾ, ਮੈਂ ਦਾਂਗਾ, ਮੈਂ ਦੇਣਾ। ਉਹਨੇ ਦੇ ਦਿੱਤਾ ਉਹਨਾਂ ਨੂੰ। ਉਹਨਾਂ ਦਾ ਢੱਗੇ ਲੈ ਜਾਓ ਘਰ। ਉਹਨਾਂ ਆਖਿਆ ਜੇ ਮੈਂ ਦੁੱਧ ਪੀਤਾ ਹੋਇਆ ਰਾਜਪੂਤਨੀ ਦਾ ਤੇ ਪੈਸੇ ਲੈ ਕੇ ਰੋਟੀ ਖਾਵਾਂਗੇ, ਜੇ ਕਿਸੇ ਕੁੱਤੀ ਦਾ ਪੀਤਾ ਹੋਇਆ ਤਾਂ ਫਿਰ ਰੋਟੀ ਖਾ ਲਾਂਗਾ। ਪਿੰਡ ਆਪਣੇ ਲੈਣ ਦੀਆਂ। ਅੱਛਾ। ਉਸੇ ਰਾਜੇ ਨੂੰ ਆਖਿਆ ਜਿਹੜੇ ਦੇਗਾ ਵੀ ਪਕਾਨਨ ਵੀ ਆ, ਉਹ 2 ਬੱਕਰੇ ਉਹਨਾਂ ਚੋਂ ਜ਼ਿਬਾ ਕਰੋ। ਮੇਰੇ ਦਾਦਾ ਜੀ ਨੇ ਜ਼ਿਬਾ ਕੀਤੇ, ਉਹਨਾਂ ਪਕਾਏ ਵੀ ਬੰਦੇ ਬੜੇ ਆਉਣੇ ਨੇ, ਰੋਟੀ ਛੋਟੀ ਪਕਾ ਦੇ ਉਹਨਾਂ ਦੇ ਆਉਂਦਿਆਂ ਨੂੰ। ਅੱਛਾ। ਰੋਟੀ ਛੋਟੀ ਪਕਾ ਦਿੱਤੀ। ਮੇਰੇ ਵੱਲ ਦੱਸਿਆ ਕਿ ਮੈਂ ਆਪਣੀ ਅੱਖਾਂ ਨਾਲ ਪੁੱਤਰੇ ਸਾਰਾ ਕੁਝ ਵੇਖਿਆ, ਰੰਗੀਲ ਪਾਵੇ ਵਾਲੀ ਮੰਜੇ, ਵੱਡਾ ਸਰ ਮੰਜਾ ਡਾਇਆ ਤੇ ਉੱਤੇ ਚਾਦਰ ਵਿਛਾ ਕੇ ਤੇ ਚੰਗਾ ਢੇਰ ਰੁਪਈਆਂ ਦਾ ਲਾ ਕੇ ਨਾ ਇੰਜ ਅੱਗੇ ਬੈਠਾ ਹੋ, ਢੇਰ ਲਾ ਕੇ ਰੁਪਈਆਂ ਦਾ।